ਸਲੇਵਰੀ ਜਾਂ ਸਾਊਥ ਦੀਆਂ ਸਟੇਟਾਂ ਦੇ ਵਿੱਚ ਕੀ ਹੋਇਆ, ਕਿਵੇਂ ਜਿਹੜੀ ਹੈ ਉਹ ਬਲਦਾਂ ਦੀ ਥਾਂ ਦੇ ਉੱਤੇ ਕਾਲਿਆਂ ਨੂੰ ਜੋਤਿਆ ਜਾਂਦਾ ਸੀ। 31 ਮਈ ਨੂੰ ਜਿਹੜਾ ਇੱਕ ਗੋਰਿਆਂ ਦੀ ਪੂਰੀ ਨਸਲਵਾਦੀ ਭੀੜ ਨੇ ਇਸ ਤੁਲਸਾ ਓਕਲਹੋਮਾ ਦੇ ਵਿੱਚ ਉਸ ਨੇਬਰਹੁੱਡ ਦੇ ਉੱਤੇ ਹਮਲਾ ਕੀਤਾ। 300 ਤੋਂ ਜ਼ਿਆਦਾ ਅਫਰੀਕਨ ਅਮਰੀਕਨ ਜਿਹੜੇ ਉਹ ਮਾਰ ਦਿੱਤੇ ਔਰ ਸੈਂਕੜਿਆਂ ਹੋਰ ਜ਼ਖਮੀ ਕੀਤੇ ਔਰ ਉਹਨਾਂ ਦੀਆਂ ਸਾਰੀਆਂ ਜਾਇਦਾਦਾਂ ਨੂੰ ਅੱਗ ਲਾ ਕੇ ਸਾੜ ਦਿੱਤਾ। ਸੋ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਉੱਥੇ ਗਏ, ਉਹਨਾਂ ਨੇ ਕਿਹਾ ਕਿ ਵੀ ਇਹ ਜੋ ਇੱਥੇ 100 ਸਾਲ ਪਹਿਲਾਂ ਹੋਇਆ, ਲੰਬਾ ਵਕਤ ਇਸ ਸਾਰੇ ਨੂੰ ਚੁੱਪ-ਚਪੀਤੇ ਸਾਇਲੈਂਸ ਦੇ ਵਿੱਚ ਇਹ ਕਹਾਣੀ ਚਲਦੀ ਰਹੀ ਕਿ ਇੱਥੇ ਕੀ ਜ਼ੁਲਮ ਹੋਇਆ ਔਰ ਪਰ ਇਸ ਦੇ ਉੱਤੇ ਹਨੇਰੇ ਦਾ ਪਰਦਾ ਪਾਈ ਰੱਖਿਆ ਗਿਆ ਤਾਂ ਕਿ ਇਹ ਚਾਨਣ ਬਣ ਕੇ ਦੁਨੀਆ ਦੇ ਸਾਹਮਣੇ ਨਾ ਆਏ। ਪੂਰਾ ਇੱਕ ਗੋਰੇ ਨਸਲਵਾਦੀਆਂ ਨੇ ਇੱਕ ਪੂਰਾ ਨੇਬਰਹੁੱਡ ਡਿਸਟਰੋਏ ਕਰ ਦਿੱਤਾ ਕਾਲਿਆਂ ਦਾ, ਐਫਲੂਐਂਟ ਕਾਲਿਆਂ ਦਾ, ਤੇ ਉਹਨੂੰ ਰਾਇਟ ਕਿਹਾ ਗਿਆ। ਐਪੋਲੋਜੀ ਦਾ ਫਾਇਦਾ ਤਾਂ ਹੁੰਦਾ ਹੈ ਜੇ ਤੁਸੀਂ ਦੁਬਾਰਾ ਕਿਸੇ ਵੀ ਇਸ ਕਿਸਮ ਦੇ ਜ਼ੁਲਮ ਦੇ ਵਿੱਚ ਸ਼ਰੀਕ ਨਾ ਹੋ। ਕਿ ਅਮਰੀਕਾ ਵਿੱਚ ਜਿੱਥੇ ਨਸਲਵਾਦ ਦਾ ਇਤਿਹਾਸ ਹੈ, ਉੱਥੇ ਨਸਲਵਾਦੀਆਂ ਨੇ ਕਾਲੇ ਅਫਰੀਕੀਆਂ ਤੇ ਬੜਾ ਜ਼ਬਰ ਵਿਟਾਇਆ ਹੋਇਆ ਹੈ। ਸੋ ਅੱਜ ਪ੍ਰੈਜ਼ੀਡੈਂਟ ਬਾਈਡਨ ਓਕਲਹਾਮਾ ਸਟੇਟ ਦੇ ਤੁਲਸਾ ਸ਼ਹਿਰ ਵਿੱਚ ਇੱਕ ਸਮਾਗਮ ਵਿੱਚ ਸ਼ਰੀਕ ਹੋਏ, ਜਿੱਥੇ ਠੀਕ 100 ਸਾਲ ਪਹਿਲਾਂ 1921 ਵਿੱਚ ਨਸਲਵਾਦੀ ਗੋਰਿਆਂ ਨੇ ਕਾਲਿਆਂ ਦੇ ਇੱਕ ਵਸਦੇ ਰਸਦੇ ਮੁਹੱਲੇ ਤੇ ਹਮਲਾ ਕਰਕੇ 300 ਤੋਂ ਜ਼ਿਆਦਾ ਕਾਲਿਆਂ ਨੂੰ ਮਾਰ ਦਿੱਤਾ ਸੀ ਅਤੇ ਉਹਨਾਂ ਦੀ ਜਿਹੜੀ ਜਾਇਦਾਦ ਸੀ ਉਹਨਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਅਸੀਂ 37 ਸਾਲ ਪਹਿਲਾਂ ਸਿੱਖ ਕੌਮ ਨਾਲ ਵਾਪਰੇ ਘੱਲੂਘਾਰਾ ਜੂਨ 1984 ਨੂੰ ਯਾਦ ਕਰ ਰਹੇ ਹਾਂ, ਉੱਥੇ ਇਹ ਸਾਡੇ ਤੇ ਫਰਜ਼ ਆਇਦ ਹੁੰਦਾ ਹੈ ਕਿ ਅਸੀਂ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਜ਼ੁਲਮ ਹੁੰਦੇ ਨੇ, ਹੋਏ ਨੇ, ਹੋ ਰਹੇ ਨੇ, ਉਹਨਾਂ ਦੇ ਖਿਲਾਫ ਵੀ ਆਵਾਜ਼ ਉਠਾਈਏ ਔਰ ਅਸੀਂ ਇਹ ਆਪਣਾ ਇਖਲਾਕੀ ਫਰਜ਼ ਵੀ ਸਮਝਦੇ ਹਾਂ। ਔਰ ਅੱਜ ਇਹ ਖਬਰ ਹੁਣ ਬਹੁਤ ਸਾਰਾ ਕੁਝ, ਜਿਵੇਂ ਅਸੀਂ ਨਮੀਬੀਆ ਜੈਨੋਸਾਈਡ ਦੇ ਵਿੱਚ ਕੀ ਰੋਲ ਸੀ ਜਰਮਨ ਦਾ, ਕਿਵੇਂ 80% ਆਬਾਦੀ ਉਹਨਾਂ ਦੀ ਵਾਈਪ ਆਊਟ ਕਰ ਦਿੱਤੀ, ਉਹਨਾਂ ਨੂੰ ਨਸਲੀ ਤਜਰਬਿਆਂ ਦੇ ਲਈ ਵੀ ਇਸਤੇਮਾਲ ਕੀਤਾ ਗਿਆ, ਉਹਨਾਂ ਨੂੰ ਘਰੋਂ ਬੇਘਰ ਕਰ ਦਿੱਤਾ ਗਿਆ, ਕਿਵੇਂ ਜਿਵੇਂ ਚੈਚਨੀਅਨਸ ਨੂੰ ਸਟਾਲਿਨ ਨੇ ਸਾਈਬੇਰੀਆ ਦੇ ਡੈਜ਼ਰਟ 'ਚ ਭੇਜ ਦਿੱਤਾ ਸੀ, ਇਵੇਂ ਹੀ ਉਹਨਾਂ ਨੂੰ ਸਾਰੀ ਆਬਾਦੀ ਨੂੰ, ਇਹ ਬਹੁਤਿਆਂ ਨੂੰ ਪਤਾ ਨਹੀਂ ਸੀ। ਹੁਣ ਜਦੋਂ $1.1 ਬਿਲੀਅਨ ਦੀ ਕੰਪਨਸੇਸ਼ਨ ਦੇ ਕੇ ਜਰਮਨ ਨੇ ਮਾਫੀ ਮੰਗੀ ਹੈ ਜਾ ਕੇ ਨਮੀਬੀਆ ਦੇ, ਇਹ ਗੱਲ ਸਾਹਮਣੇ ਆਈ। ਇਸੇ ਤਰ੍ਹਾਂ ਅਸੀਂ ਕੈਨੇਡਾ ਦੇ ਹਵਾਲੇ ਨਾਲ ਦੇਖਿਆ ਕਿ ਕਿਵੇਂ ਹੁਣ 250 ਤੋਂ ਜ਼ਿਆਦਾ ਬੱਚਿਆਂ ਦੇ ਜਿਹੜੇ ਕ੍ਰਿਸਚੀਅਨ ਸਕੂਲ ਦੇ ਵਿੱਚ ਰੱਖ ਕੇ ਕਿਵੇਂ ਜਿਹੜੇ ਨੇਟਿਵ ਕੈਨੇਡੀਅਨ ਸੀ ਉਹਨਾਂ ਨੂੰ ਰੋਲਿਆ, ਉਹਨਾਂ ਦੇ ਜਿਹੜੇ ਨੇ ਮਿਲੇ ਨੇ ਅਵਸ਼ੇਸ਼, ਤੇ ਉਹਦੇ ਉੱਤੇ ਹੁਣ ਸਾਰੀ ਸਰਚ ਹੋ ਰਹੀ ਵੀ ਕਿੰਨੇ ਵੱਡੇ ਪੈਮਾਨੇ ਤੇ ਇਹ ਪਾਰਟ ਹੋਇਆ। ਫਿਰ ਅਸੀਂ ਇਸ ਤੋਂ ਪਹਿਲਾਂ ਦੇਖਿਆ ਕਿ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਰਵਾਂਡਾ 'ਚ ਜਾ ਕੇ, ਜਿੱਥੇ ਇੱਕੋ ਹੀ ਥਾਂ ਦੇ ਉੱਤੇ 2.5 ਲੱਖ ਲੋਕਾਂ ਦੀ ਯਾਦ ਦੇ ਵਿੱਚ ਜਿਹੜਾ ਉਹ ਮੈਮੋਰੀਅਲ ਬਣਿਆ। 8 ਲੱਖ ਜਿਹੜੇ ਰਵਾਂਡਨਸ 1994 ਦੇ ਵਿੱਚ ਮਾਰੇ ਗਏ ਔਰ ਉਹਦੇ ਵਿੱਚ ਫਰਾਂਸ ਦਾ ਕੀ ਰੋਲ ਸੀ, ਉਹਨਾਂ ਨੇ ਜਾ ਕੇ ਮਾਫੀ ਮੰਗੀ। ਪਰ ਅਸੀਂ ਜਦੋਂ ਦੇਖ ਰਹੇ ਹਾਂ ਕਿ ਅਮਰੀਕਾ ਔਰ ਅਮਰੀਕਾ 'ਚ ਬੇਸ਼ੱਕ ਬਹੁਤ ਵਾਰ ਸਲੇਵਰੀ ਨੂੰ ਲੈ ਕੇ ਗੱਲ ਹੁੰਦੀ ਹੈ, ਜਿਹਦੇ ਲਈ ਬਹੁਤ ਸਾਰੇ ਪ੍ਰੈਜ਼ੀਡੈਂਟ ਮਾਫੀ ਵੀ ਮੰਗ ਚੁੱਕੇ ਨੇ, ਜਾਂ ਸੈਕੰਡ ਵਰਲਡ ਵਾਰ ਦੇ ਵੇਲੇ ਕਿਵੇਂ ਜਾਪਾਨੀਆਂ ਨੂੰ, ਇਟਾਲੀਅਨਸ ਨੂੰ ਜਿਹੜਾ ਇੰਟਰਨਸ ਜਿਹੜਾ ਉਹਨਾਂ ਕੈਂਪਾਂ ਦੇ ਵਿੱਚ ਰੱਖਿਆ ਗਿਆ, ਜਿੱਥੇ 4-5 ਸਾਲ ਉਹ ਨਿਕਲ ਹੀ ਨਹੀਂ ਸੀ ਸਕਦੇ, ਉਹਨਾਂ ਦੇ ਲਈ ਵੀ ਮਾਫੀ ਮੰਗੀ ਗਈ ਹੈ। ਪਰ ਮੈਂ ਸਮਝਦਾ ਹਾਂ ਵੀ ਘੱਟੋ ਘੱਟ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਕੁਛ ਨਾ ਕੁਛ ਐਸਾ ਜ਼ਰੂਰ ਹਿਊਮਨ ਰਾਈਟਸ ਦੇ ਮੁੱਦੇ ਤੇ, ਕਿਉਂਕਿ ਇਸ ਦੇ ਉੱਤੇ ਉਹ ਕੁਛ ਦਿਖਾਣਾ ਵੀ ਚਾਹੁੰਦੇ ਨੇ। ਔਰ ਇੱਕ ਜਿਹੜਾ ਮੈਸੈਕਰ, ਅਸੀਂ ਬਹੁਤ ਵਾਰ ਸਲੇਵਰੀ ਜਾਂ ਸਾਊਥ ਦੀਆਂ ਸਟੇਟਾਂ ਦੇ ਵਿੱਚ ਕੀ ਹੋਇਆ, ਕਿਵੇਂ ਜਿਹੜੀ ਹੈ ਉਹ ਬਲਦਾਂ ਦੀ ਥਾਂ ਦੇ ਉੱਤੇ ਕਾਲਿਆਂ ਨੂੰ ਜੋਤਿਆ ਜਾਂਦਾ ਸੀ, ਕਿਵੇਂ ਉਹਨਾਂ ਦੀ ਫਲੌਗਿੰਗ ਹੁੰਦੀ ਸੀ, ਉਹਨਾਂ ਤੇ ਕੀ ਜ਼ੁਲਮ ਹੋਏ, ਉਹ ਪਿਕਚਰਸ ਵੀ ਬਣੀਆਂ ਨੇ। ਔਰ ਦੂਸਰਾ ਵੀ, ਲੇਕਿਨ ਇੱਕ ਜਿਹੜੀ ਖਬਰ ਅੱਜ ਪ੍ਰੋਮੀਨੈਂਟਲੀ ਮੀਡੀਆ 'ਚ ਆਏ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਉਹ ਪਹਿਲੇ ਅਮਰੀਕਾ ਦੇ ਪ੍ਰੈਜ਼ੀਡੈਂਟ ਬਣੇ ਨੇ 100 ਸਾਲ ਦੇ ਵਿੱਚ
ਜਿਨ੍ਹਾਂ ਨੇ ਕਿ ਕੱਲ ਕਿਉਂਕਿ 31 ਮਈ 1921 ਦੇ ਵਿੱਚ ਇੱਕ ਬੜਾ ਇਸ ਕਿਸਮ ਦਾ ਹੀ ਮੈਸੈਕਰ ਬਹੁਤ ਜਿਹੜੇ ਐਫਲੂਐਂਟ ਅਫਰੀਕਨ ਅਮਰੀਕਨ ਸੀ ਉਹਨਾਂ ਜ਼ਮਾਨਿਆਂ, ਜਦੋਂ ਅਸੀਂ 1921 ਦੀ ਗੱਲ ਕਰਦੇ ਹਾਂ ਕਿ ਦੋ ਨੇਬਰਹੁੱਡ ਸੀ ਸਾਰੇ ਅਮਰੀਕਾ 'ਚ ਜਿੱਥੇ ਉਹਨਾਂ ਦੇ ਚੰਗੇ ਘਰ ਸੀ, ਚੰਗੇ ਢੰਗ ਨਾਲ ਜਿਨ੍ਹਾਂ ਨੇ ਸਟਰਗਲ ਕਰਕੇ ਉਹਨਾਂ ਦੀਆਂ ਕਈ ਜਨਰੇਸ਼ਨਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਸੀ। ਇੱਕ ਜਿਹੜਾ ਹੈ ਉਹ ਇਹਦੇ 'ਚ ਟੁਲਸਾ ਓਕਲਹੋਮਾ ਦੇ ਵਿੱਚ ਔਰ ਦੂਸਰਾ ਗ੍ਰੀਨਵੁੱਡ ਫਲੋਰੀਡਾ ਦੇ ਵਿੱਚ। ਲੇਕਿਨ 31 ਮਈ ਨੂੰ ਜਿਹੜਾ ਇੱਕ ਗੋਰਿਆਂ ਦੀ ਪੂਰੀ ਨਸਲਵਾਦੀ ਭੀੜ ਨੇ ਇਸ ਤੁਲਸਾ ਓਕਲਹੋਮਾ ਦੇ ਵਿੱਚ ਉਸ ਨੇਬਰਹੁੱਡ ਦੇ ਉੱਤੇ ਹਮਲਾ ਕੀਤਾ। 300 ਤੋਂ ਜ਼ਿਆਦਾ ਅਫਰੀਕਨ ਅਮਰੀਕਨ ਜਿਹੜੇ ਉਹ ਮਾਰ ਦਿੱਤੇ ਔਰ ਸੈਂਕੜਿਆਂ ਹੋਰ ਜ਼ਖਮੀ ਕੀਤੇ ਔਰ ਉਹਨਾਂ ਦੀਆਂ ਸਾਰੀਆਂ ਜਾਇਦਾਦਾਂ ਨੂੰ ਅੱਗ ਲਾ ਕੇ ਸਾੜ ਦਿੱਤਾ। ਔਰ ਇਹ ਜਿਹੜਾ ਇਸ ਨੂੰ ਕਿਵੇਂ, ਔਰ ਇਹ ਗੱਲ ਜਿਹੜੀਆਂ ਵੀ ਹਕੂਮਤਾਂ ਸਿਸਟਮ ਜਾਂ ਹਕੂਮਤਾਂ ਦੀ ਪੁਸ਼ਤਪਨਾਹੀ ਵਾਲੇ ਗਰੋਹ ਜਿਹੜੀਆਂ ਕਾਰਵਾਈਆਂ ਕਰਦੇ ਨੇ ਕਿਸੇ ਕੌਮ ਦੇ ਖਿਲਾਫ, ਕਿਸੇ ਕਬੀਲੇ, ਕਿਸੇ ਫਿਰਕੇ ਦੇ ਖਿਲਾਫ, ਉਸ ਤੋਂ ਮੁਨਕਰ ਹੁੰਦੇ ਨੇ। ਔਰ ਮੁਨਕਰ ਹੋਣ ਲਈ ਬੈਸਟ ਹੁੰਦਾ ਵੀ ਉਸ ਰਿਕਾਰਡ ਨੂੰ ਖਤਮ ਕਰ ਦਿਓ, ਉਸ ਮੈਮਰੀ ਨੂੰ। ਸਾਇਲੈਂਟ ਮੈਮਰੀ ਤਾਂ ਚੱਲਦੀ ਰਹੀ, ਜਿਹੜੇ ਵੀ ਓਕਲਹੋਮਾ ਔਰ ਉਹਨਾਂ ਸਟੇਟਾਂ ਦੇ ਅਫਰੀਕਨ ਅਮਰੀਕਨ ਜਿਨ੍ਹਾਂ ਨੇ ਸਫ਼ਰ ਕੀਤਾ ਔਰ ਲੱਕੀਲੀ ਇਸ ਚੋਂ ਜਿਹੜੇ ਸਰਵਾਈਵ ਕੀਤੇ, ਜਿਹੜੇ ਜ਼ਖਮੀ ਸੀ, ਉਹਨਾਂ ਦੇ 3 ਬੰਦੇ, ਇੱਕ ਦੀ ਉਮਰ 103 ਸਾਲ, ਇੱਕ ਦੀ 107 ਸਾਲ, ਉਹ ਜਿਉਂਦੇ ਰਹੇ ਉਸ ਕਹਾਣੀ ਨੂੰ ਲੈ ਕੇ। ਔਰ 2 ਸਾਲ ਪਹਿਲਾਂ ਜਦੋਂ ਇਸ ਦੀ ਚਰਚਾ ਅਮਰੀਕਨ ਕਾਂਗਰਸ ਦੇ ਵਿੱਚ ਹੋਈ, ਫਿਰ ਹੀਅਰਿੰਗ ਸਮ ਦੇ ਵਿੱਚ ਆਈ ਕਿ ਭਾਈ ਕਿਸ ਲੈਵਲ ਦਾ ਇਹ ਸੀ। ਈਵਨ ਓਕਲਹੋਮਾ ਸਿਟੀ ਨੇ ਆਪਣੇ ਰਿਕਾਰਡ 'ਚੋਂ ਉਹਨੂੰ ਗਾਇਬ ਕਰਤਾ, ਅਮਰੀਕਾ 'ਚ ਕਦੇ ਚਰਚਾ ਨਹੀਂ ਹੋਈ। ਔਰ ਹੁਣ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਕੱਲ, ਕਿਉਂਕਿ 31 ਮਈ 1921 ਸੀ ਜਦੋਂ ਨਸਲਵਾਦੀ ਭੀੜ ਨੇ 300 ਤੋਂ ਜ਼ਿਆਦਾ ਅਫਰੀਕਨ ਅਮਰੀਕਨ ਮਾਰੇ, ਹਜ਼ਾਰਾਂ ਜ਼ਖਮੀ ਕੀਤੇ ਔਰ ਉਹਨਾਂ ਨੂੰ ਇੱਕ ਐਫਲੂਐਂਟ ਆਬਾਦੀ ਨੂੰ ਬਿਲਕੁਲ ਮਿੱਟੀ 'ਚ ਮਿਲਾ ਦਿੱਤਾ ਸੀ। ਸੋ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਉੱਥੇ ਗਏ ਔਰ ਉੱਥੇ ਉਹਨਾਂ ਨੇ ਜਾ ਕੇ ਜਿਹੜੇ ਕੰਸੋਲਿੰਗ ਲਫ਼ਜ਼ ਵੀ ਕਹੇ ਔਰ ਉਹਦੇ 'ਚ ਜਿਹੜੀ ਗੱਲ ਉਹਨਾਂ ਨੇ ਕਹੀ ਬਾਈਡਨ ਨੇ, ਉਹਦੇ 'ਚ ਉਹਨਾਂ ਨੇ ਕਿਹਾ, ਫॉर ਮਚ ਟੂ ਲੌਂਗ the history of what took place here was told in silence, cloaked in darkness. ਉਹਨਾਂ ਨੇ ਕਿਹਾ ਕਿ ਵੀ ਇਹ ਜੋ ਇੱਥੇ 100 ਸਾਲ ਪਹਿਲਾਂ ਹੋਇਆ, ਲੰਬਾ ਵਕਤ ਇਸ ਸਾਰੇ ਨੂੰ ਚੁੱਪ ਚੁਪੀਤੇ ਸਾਇਲੈਂਸ ਦੇ ਵਿੱਚ ਇਹ ਕਹਾਣੀ ਚਲਦੀ ਰਹੀ ਕਿ ਇੱਥੇ ਕੀ ਜ਼ੁਲਮ ਹੋਇਆ। ਔਰ ਪਰ ਇਸ ਦੇ ਉੱਤੇ ਹਨੇਰੇ ਦਾ ਪਰਦਾ ਪਾਈ ਰੱਖਿਆ ਗਿਆ ਤਾਂ ਕਿ ਇਹ ਚਾਨਣ ਬਣ ਕੇ ਦੁਨੀਆ ਦੇ ਸਾਹਮਣੇ ਨਾ ਆਏ। ਫਿਰ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ, My fellow Americans, this was not a riot. ਇਹ ਦੰਗਾ ਨਹੀਂ ਸੀ। ਹੁਣ ਕਿਉਂਕਿ ਜਦੋਂ ਸਟੇਟ ਟਾਰਗੇਟਡ ਕਮਿਊਨਿਟੀ ਨੂੰ ਡਿਸਟਰੋਏ ਕਰਨਾ ਚਾਹੁੰਦੀ ਹੈ ਤੇ ਫਿਰ ਜਿਹੜੀ ਸਟੇਟ ਸਪਾਂਸਰਡ ਮੌਬਸ ਹੁੰਦੀਆਂ ਉਹਨਾਂ ਨੂੰ ਉਹ ਨਾਂ ਦਿੰਦੇ ਨੇ ਦੰਗਿਆਂ ਦੇ। ਜਿਵੇਂ ਲੰਬਾ ਵਕਤ ਜੋ ਨਵੰਬਰ 84 ਦਿੱਲੀ ਔਰ ਭਾਰਤ ਭਰ 'ਚ ਸਿੱਖਾਂ ਦੇ ਖਿਲਾਫ ਕੀਤਾ ਗਿਆ, ਹਜ਼ਾਰਾਂ ਸਿੱਖਾਂ ਨੂੰ ਜਿਉਂਦਿਆਂ ਗਲਾਂ 'ਚ ਟਾਇਰ ਪਾ ਕੇ ਪੈਟਰੋਲ ਦੇ ਨਾਲ ਔਰ ਘਰਾਂ ਦੇ ਵਿੱਚ ਜਿਉਂਦੇ ਸਾੜ ਦਿੱਤਾ ਗਿਆ, ਉਹਨੂੰ ਦੰਗੇ ਕਿਹਾ ਗਿਆ ਕਿ ਜੀ ਇਹ ਦੰਗੇ ਸੀ। ਔਰ ਇਸੇ ਤਰ੍ਹਾਂ ਜਦੋਂ ਇਹ ਪੂਰਾ ਇੱਕ ਗੋਰੇ ਨਸਲਵਾਦੀਆਂ ਨੇ ਇੱਕ ਪੂਰਾ ਨੇਬਰਹੁੱਡ ਡਿਸਟਰੋਏ ਕਰ ਦਿੱਤਾ ਕਾਲਿਆਂ ਦਾ, ਐਫਲੂਐਂਟ ਕਾਲਿਆਂ ਦਾ, ਤੇ ਉਹਨੂੰ ਰਾਇਟ ਕਿਹਾ ਗਿਆ। ਪਰ ਬਾਈਡਨ 100 ਸਾਲ ਬਾਅਦ ਉਹਨੂੰ ਜਾ ਕੇ ਕਰੈਕਟ ਕਰ ਰਿਹਾ, ਮਾਈ ਫੈਲੋ ਅਮਰੀਕਨਸ, ਦਿਸ ਵਾਜ਼ ਨਾਟ ਏ ਰਾਇਟ, ਦਿਸ ਵਾਜ਼ ਏ ਮੈਸੈਕਰ and among the worst in our history, but not the only one. ਕਿ ਸਾਡੇ ਇਤਿਹਾਸ ਦਾ worst, one of the worst, ਪਰ ਇੱਕੋ ਇੱਕ ਨਹੀਂ ਹੈ ਕਿਉਂਕਿ ਇੰਨੇ ਕੁ ਜ਼ੁਲਮ ਹੋਏ ਨੇ। ਹੁਣ ਜਿਉਂ-ਜਿਉਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਫਿਰ ਜਿਹੜਾ ਉਹਨਾਂ ਨੇ ਇਸ ਸਾਰੇ ਦੇ ਉੱਤੇ ਉਹਨਾਂ ਨੇ ਇੱਕ ਪ੍ਰੋਕਲੇਮੇਸ਼ਨ ਵੀ ਜਿਹੜੀ ਹੈ ਐਜ਼ ਏ ਡੇ ਆਫ ਰਿਮੈਂਬਰੈਂਸ ਦੇ ਥੱਲੇ ਜਾਰੀ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ, ਵੀ ਆਨਰ the legacy of Greenwood community and of Black Wall Street by reaffirming our commitment to advance racial justice through the whole of our government and working to root out systemic racism from our laws, our policies and our hearts, read a statement from the White House ਕਿ ਭਾਈ ਅਸੀਂ ਜਿਹੜਾ ਇੱਥੇ ਗ੍ਰੀਨਵੁੱਡ ਕਮਿਊਨਿਟੀ ਦੇ ਵਿੱਚ ਬਲੈਕ ਵਾਲ ਸਟਰੀਟ ਦੇ ਵਿੱਚ ਜੋ ਹੋਇਆ ਰੇਸ਼ੀਅਲ ਇਨਜਸਟਿਸ, ਇਸ ਨੂੰ ਸਾਡੀ ਸਰਕਾਰ ਜਿਹੜੀ ਹੈ ਇਸ ਤੋਂ ਇਹ ਜਿਹੜਾ ਉਹ ਪ੍ਰੇਰਣਾ ਲੈਂਦੀ ਹੈ ਕਿ ਅਸੀਂ ਆਪਣੇ ਸਿਸਟਮ ਚੋਂ
ਨਸਲਵਾਦ ਨੂੰ ਖਤਮ ਕਰਾਂਗੇ, ਆਪਣੇ ਕਾਨੂੰਨਾਂ ਚੋਂ ਇਹਨੂੰ ਖਤਮ ਕਰਾਂਗੇ ਤਾਂ ਕਿ ਸਾਡੀਆਂ ਪਾਲਿਸੀਜ਼ ਔਰ ਸਾਡੇ ਦਿਲ ਇਸ ਨਸਲਵਾਦ ਤੋਂ ਛੁਟਕਾਰਾ ਪਾਣ। ਔਰ ਜਿਹੜੇ 3 ਸਰਵਾਈਵਰ ਇਸ ਮੈਸੈਕਰ ਦੇ ਸੀ, ਹੁਣ ਉਹਨਾਂ ਦੀ ਉਮਰ ਇੱਕ ਦੀ 101 ਸਾਲ ਹੈ, ਇੱਕ ਦੀ 107 ਸਾਲ ਹੈ, ਔਰ ਸਟਿਲ ਅਲਾਈਵ। ਔਰ ਮਿਸਟਰ ਬਾਈਡਨ ਜਿਹੜੇ ਨੇ ਉਹਨਾਂ ਨੂੰ ਵੀ ਮਿਲੇ ਔਰ ਉਹਨਾਂ ਨੇ ਜਿਹੜਾ ਹੈ ਆਪਣਾ ਟੂਰ ਟਿਊਜ਼ਡੇ ਜਿਹੜਾ ਹੈ ਉਹ ਸ਼ੁਰੂ ਕੀਤਾ ਅੱਜ। ਪਹਿਲਾਂ ਉਹ ਜਿਹੜੇ ਨੇ ਹਾਲ ਆਫ ਸਰਵਾਈਵਰਸ ਗਏ, ਜਿਹੜੀ ਇੱਕ ਐਗਜ਼ੀਬਿਟ ਹੈ ਜਿਹੜੀ ਇਸ ਗ੍ਰੀਨਵੁੱਡ ਕਲਚਰਲ ਸੈਂਟਰ ਨੂੰ ਦੀ ਨਸਲਕੁਸ਼ੀ ਨੂੰ, ਇਸ ਜਿਹੜੀ ਹੈ ਨਸਲੀ ਜ਼ੁਲਮ ਨੂੰ ਦਰਸਾਉਂਦੀ ਹੈ। ਔਰ ਇਸੇ ਤਰ੍ਹਾਂ ਹੀ ਜਦੋਂ ਹੁਣ ਵੱਡੇ ਸਾਹਿਬ ਨੇ ਮਾਫੀ ਮੰਗੀ ਹੈ ਤੇ ਜਿਹੜਾ ਤੁਲਸਾ ਟਾਊਨ ਦਾ ਮੇਅਰ ਹੈ GT ਬਾਈਨਮ, ਉਹਨਾਂ ਨੇ he has posted an apology on behalf of the city government for its failure to protect the community and do right by the victims। ਉਹਨਾਂ ਨੇ ਕਿਹਾ ਕਿ ਬੇਸ਼ੱਕ ਕੋਈ ਵੀ ਮਿਊਨਿਸਪਲ ਜਿਹੜਾ ਇਲੈਕਟਿਡ ਅਫੀਸ਼ੀਅਲ ਜਿਹਨੇ 1921 ਚ ਇਹ ਸਾਰਾ ਹੋਇਆ ਔਰ ਆਵਾਜ਼ ਨਹੀਂ ਚੁੱਕੀ, ਉਹ ਤਾਂ ਕੋਈ ਜਿਉਂਦਾ ਨਹੀਂ, ਸਰਵਾਈਵਰ ਜਿਉਂਦੇ ਨੇ 103 ਔਰ 107 ਸਾਲ ਦੀ। ਉਹਨਾਂ ਨੇ ਕਿਹਾ ਭਾਵੇਂ ਸਾਡੇ ਚੋਂ ਕੋਈ ਨਹੀਂ ਹੈ ਪਰ ਸਟਿਲ ਅਸੀਂ ਉਸੇ ਹੀ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰਦੇ ਹਾਂ ਜਿੱਥੇ ਪਹਿਲੇ ਬੈਠਿਆਂ ਨੇ ਇਹ ਕਾਰਾ ਕਰਵਾਇਆ। ਐਂਡ ਵੀ ਆਸਕ ਫॉर ਅਪੋਲੋਜੀ ਫॉर ਦੋਜ਼ ਫੇਲਿਅਰਸ ਇਜ਼ ਆਵਰਸ ਟੂ ਡਿਲੀਵਰ, ਕਿ ਵੀ ਸਾਡਾ ਹੀ ਹੈ ਔਰ ਅਸੀਂ the victims, men, women and young children deserved better from the city and I am sorry they didn't receive it। ਕਿ ਵੀ ਜੋ ਉਹਨਾਂ ਦੇ ਨਾਲ ਵਾਪਰਿਆ ਨਹੀਂ ਸੀ ਵਾਪਰਨਾ ਚਾਹੀਦਾ। ਔਰ ਇਸ ਦੇ ਨਾਲ ਜਿਹੜਾ 2 ਸਾਲ ਬਾਅਦ ਜਿਹੜਾ ਇੱਕ ਰੋਜ਼ਵੁੱਡ ਫਲੋਰੀਡਾ ਦੇ ਵਿੱਚ ਵੀ ਇਸੇ ਕਿਸਮ ਦਾ ਇਕਾਰਾ ਕੀਤਾ ਗਿਆ ਸੀ, ਨਸਲਵਾਦੀ ਭੀੜ ਨੇ ਅਫਰੀਕਨ ਅਮਰੀਕਨਸ ਦੇ ਨੇਬਰਹੁੱਡ ਨੂੰ ਡਿਸਟਰੋਏ ਕਰ ਦਿੱਤਾ ਸੀ। ਸੋ ਅਸੀਂ ਸਮਝਦੇ ਹਾਂ ਕਿ ਭਾਈ ਜਿੱਥੇ ਭਾਵੇਂ ਦੇਰ ਆਇਦ ਦਰੁਸਤ ਆਇਦ ਇੱਥੇ ਤਾਂ ਵੀ ਢੁੱਕ ਜਾਂਦੀ ਹੈ ਗੱਲ, ਪਰ ਗੱਲ ਇਹ ਹੈ ਕਿ ਐਪੋਲੋਜੀ ਦਾ ਫਾਇਦਾ ਤਾਂ ਹੁੰਦਾ ਹੈ ਜੇ ਤੁਸੀਂ ਦੁਬਾਰਾ ਕਿਸੇ ਵੀ ਇਸ ਕਿਸਮ ਦੇ ਜ਼ੁਲਮ ਦੇ ਵਿੱਚ ਸ਼ਰੀਕ ਨਾ ਹੋ, ਜਾਂ ਤੁਹਾਡੀਆਂ ਅੱਖਾਂ ਸਾਹਮਣੇ ਕੁਝ ਵਾਪਰ ਰਿਹਾ ਹੋਏ, ਤੁਸੀਂ ਅੱਖਾਂ ਬੰਦ ਕੀਤੀਆਂ ਹੋਣ, ਤੁਸੀਂ ਸਾਇਲੈਂਸ ਰੱਖੀ ਹੋਏ, ਤੁਸੀਂ ਹਕੀਕਤ ਨੂੰ ਹਨੇਰੇ ਦੇ ਵਿੱਚ ਪੁਸ਼ ਕਰਨਾ ਚਾਹੋ ਜਿਹੜਾ ਕਿ ਹੋ ਰਿਹਾ। ਅਮਰੀਕਾ ਦੇ ਵਿੱਚ ਹੀ, ਜਿਸ ਅਮਰੀਕਾ ਦੀ ਆਪਣੀ ਇਸ ਕਿਸਮ ਦੀ ਨਸਲਵਾਦ ਦੀ ਜਿਹੜੀ ਹੈ ਉਹ ਮਾੜੀ ਲੈਗੇਸੀ ਹੈ, ਅੱਜ ਵੀ ਜੋ ਅਸੀਂ 11 ਦਿਨ ਗਾਜ਼ਾ ਦੇ ਵਿੱਚ ਦੇਖਿਆ ਕਿਵੇਂ ਅਮਰੀਕਾ ਨੇ 3 ਵਾਰ ਸਿਕਿਉਰਿਟੀ ਕਾਉਂਸਲ ਦੇ ਵਿੱਚ ਜਿਹੜਾ ਰੈਜ਼ੋਲੂਸ਼ਨ ਹੈ ਉਹਨੂੰ ਵੀਟੋ ਕੀਤਾ। ਭਾਰਤ ਦੇ ਹਵਾਲੇ ਨਾਲ ਅਸੀਂ ਸਿੱਖ ਨਸਲਕੁਸ਼ੀ ਹੀ ਨਹੀਂ, ਕਿਉਂਕਿ ਇਹ ਜਿਹੜਾ ਜੂਨ 84 ਦਾ ਪਹਿਲਾ ਹਫ਼ਤਾ ਹੈ ਇਹ ਟੋਟਲ ਵਾਰ ਹੈ ਸਿੱਖਾਂ ਦੇ ਖਿਲਾਫ। ਔਰ ਜਦੋਂ ਅਸੀਂ ਨਸਲਕੁਸ਼ੀ ਕਰਦੇ ਹਾਂ ਸਿਰਫ ਫਿਜ਼ੀਕਲ ਫਾਰਮ 'ਚ ਨਹੀਂ ਹੁੰਦੀ, ਇਹਦੇ 'ਚ ਤੁਸੀਂ ਕਿਵੇਂ ਇਕਨੋਮਿਕਲ ਜੈਨੋਸਾਈਡ ਜੋ ਅੱਜ 6 ਮਹੀਨੇ ਤੋਂ ਜ਼ਿਆਦਾ ਤੋਂ ਕਿਸਾਨ, ਲੱਖਾਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਉਹਨਾਂ ਦੀਆਂ ਜ਼ਮੀਨਾਂ ਖੋਹਣ ਲਈ ਪ੍ਰਾਈਵੇਟਾਈਜ਼ ਅੰਬਾਨੀ ਅਡਾਨੀ ਪਤੰਜਲੀ ਨੂੰ ਦੇਣ ਦੇ ਲਈ ਕਿਵੇਂ ਦੇ ਇਹ ਕਾਨੂੰਨ ਲੈ ਕੇ ਆਏ ਨੇ। ਫਿਰ ਹਿਸਟੋਰੀਕਲ ਜੈਨੋਸਾਈਡ ਕਿਵੇਂ ਹਿਸਟਰੀ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ, ਸਟੈਟਿਸਟੀਕਲ ਕਿਵੇਂ ਡੈਮੋਗ੍ਰਾਫਿਕਸ ਬਦਲੀਆਂ ਜਾ ਰਹੀਆਂ ਨੇ। ਸੋ ਇਹ ਵਾਪਰ ਰਿਹਾ। ਔਰ ਜੇ ਅਮਰੀਕਾ ਇੰਡੀਆ ਦਾ ਅਲਾਈ ਹੈ ਤਾਂ ਫਿਰ ਅਮਰੀਕਾ ਨੂੰ ਜੇ ਇੱਥੇ 100 ਸਾਲ ਪਹਿਲਾਂ ਜਿਹੜੇ ਇਸ ਜ਼ੁਲਮ ਦੀ ਗੱਲ ਉਹ ਕਹਿੰਦੇ ਨੇ ਔਰ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਨੇ ਕਿ ਜੀ ਇਹ ਜਿਹੜੀ ਹੈ ਇਹ ਡਾਰਕਨੈਸ ਪੁਸ਼ ਕਰਨ ਦੀ ਲਾਈਨ, ਤੇ ਫਿਰ ਜੋ ਭਾਰਤੀ ਸਰਕਾਰ ਦੀਆਂ ਕਰਤੂਤਾਂ ਨੇ ਕਸ਼ਮੀਰੀਆਂ ਦੇ ਹਵਾਲੇ ਨਾਲ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਭਾਰਤ ਸਰਕਾਰ ਕਰਦੀ ਹੈ, 1 ਮਿਲੀਅਨ ਫੌਜ ਕਸ਼ਮੀਰ 'ਚ ਰੱਖੀ ਹੋਈ ਹੈ, ਉਹ ਜ਼ੁਲਮ ਬਰਾਬਰ ਚੱਲ ਰਹੇ ਨੇ। ਭਾਰਤ ਦੇ ਵਿੱਚ ਨਾਰਥ ਈਸਟ ਕੀ ਚੱਲ ਰਿਹਾ, ਈਵਨ ਇਸ ਕੋਵਿਡ-19 ਦੇ ਚੱਲਦੇ ਆ ਕਿਵੇਂ ਲੱਖਾਂ ਮਰੇ ਔਰ ਲਾਸ਼ਾਂ ਜਿਹੜੀਆਂ ਨੇ ਉਹ ਦਰਿਆਵਾਂ 'ਚ ਨੇ, ਔਰ ਜਿਹੜੀਆਂ ਨੇ ਉਹਨਾਂ ਦੇ ਦਰਿਆਵਾਂ ਦੇ ਕੰਢੇ ਜਿਹੜੇ ਨੇ ਉਹ ਸ਼ਮਸ਼ਾਨ ਘਾਟ ਬਣੇ ਹੋਏ ਨੇ, ਉਹ ਗ੍ਰੇਵਯਾਰਡ ਬਣੇ ਹੋਏ ਨੇ। ਔਰ ਤੁਸੀਂ ਤਾਰੀਫ ਕਰੋ ਔਰ ਕਹੋ ਜੀ ਨਹੀਂ ਨਹੀਂ ਬਹੁਤ ਗ੍ਰੇਟ ਹੈ ਕਿਉਂਕਿ ਤੁਹਾਨੂੰ ਕੁਆਡ ਦੇ ਵਿੱਚ ਕੰਮ ਦੇਣਾ ਹੈ ਚੀਨ ਦੇ ਖਿਲਾਫ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਤਾਂ ਚਲੋ ਸਮਝ ਆ ਸਕਦਾ ਹੈ ਕਿ ਕੋਈ ਗਲਤੀ ਹੋਈ ਔਰ ਉਹਨੂੰ ਅਸੀਂ ਰਿਗਰੈਟ ਕਰਦੇ ਹਾਂ, ਪਰ ਜੇ ਉਸ ਨੂੰ ਅਸੀਂ ਦੁਬਾਰਾ ਖੁਦ ਕਰਦੇ ਹਾਂ ਜਾਂ ਉਹਨਾਂ ਦੀ ਪਿੱਠ ਤੇ ਉੱਤੇ ਹੁੰਦੇ ਆ, ਉਹਨਾਂ ਦੀ ਪੁਸ਼ਤਪਨਾਹੀ ਕਰਦੇ ਆ ਜਿਹੜੇ ਇਸ ਕਿਸਮ ਦੇ ਜ਼ੁਲਮ ਕਰ ਰਹੇ ਨੇ, ਫਿਰ ਇਸ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਹੀ ਫਿਰ ਕ੍ਰੋਕੋਡਾਈਲ ਟੀਅਰਸ ਕਹਿੰਦੇ ਨੇ। ਮਗਰਮੱਛ ਦੇ ਤਾਂ ਵਿਚਾਰਾ ਉਹ ਆਪ ਉਹਦੇ ਅਥਰੂ ਹੀ ਉਦਾਂ ਦੇ ਨਿਕਲਦੇ ਨੇ, ਪਰ ਇਹ ਅਸਲੀ ਜਿਹੜੇ ਨੇ ਕ੍ਰੋਕੋਡਾਈਲ ਨਾਲੋਂ ਵੀ ਇਹ ਫਿਰ ਬਦਤਰ ਨੇ ਜਿਹੜੇ ਇਸ ਕਿਸਮ ਦੇ ਕੰਮਾਂ ਦੇ ਵਿੱਚ ਬਾਰ-ਬਾਰ ਨਸਲਕੁਸ਼ੀਆਂ ਦੇ ਵਿੱਚ
ਜਾਂ ਜੈਨੋਸਾਈਡਸ ਦੇ ਵਿੱਚ ਸ਼ਰੀਕ ਹੋ ਰਹੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।